ਸੁਪਰੀਮ ਕੋਰਟ ਬਾਰ ਐਗਜ਼ੈਕਟਿਵ ਕਮੇਟੀ ਦੇ 17/14 ਅਰਕਾਨ ਨੇ ਸਦਰ ਦੇ ਬਿਆਨ ਦੀ ਮੁਜ਼ੰਮਤ ਕਰ ਦਿੱਤੀ। ਬਿਆਨ ਸੁਪਰੀਮ ਕੋਰਟ ਬਾਰ ਐਗਜ਼ੈਕਟਿਵ ਕਮੇਟੀ ਅਰਕਾਨ ਯੂਸੁਫ ਮੁਗਲ, ਅਦਨਾਨ एजाज, शेख अब्दुल मालिक बलोच, आमिर साबिर, यासिर जहूर अब्बासी, सलीम अख्तर वड़ाइच, मोहसिन विर्क, इरफान मिरहा लिपोता ਤੇ ਮਨੋਜ ਕੁਮਾਰ ਦੀ ਜਾनिब ਤੋਂ ਜਾਰੀ ਕੀਤਾ ਗਿਆ। ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੀ ਐਗਜ਼ੈਕਟਿਵ ਕਮੇਟੀ ਦੇ 10 ਅਰਕਾਨ ਨੇ ਬਾਰ ਦੇ ਸਦਰ ਤੇ ਸੈਕਟਰੀ ਦੇ ਬਿਆਨ ਤੇ ਤਸ਼ਵੀਸ਼ ਦਾ ਇਜ਼ਹਾਰ ਕੀਤਾ ਤੇ ਕਿਹਾ ਹੈ ਕਿ 17/14 ਅਰਕਾਨ ਸਦਰੋਂ ਸੈਕਟਰੀ ਦੀ ਤਰਫ ਤੋਂ ਜਾਰੀ ਬਿਆਨ ਦੀ ਮੁਜ਼ੰਮਤ ਕਰਦੇ ਨੇ। ਐਗਜ਼ੈਕਟਿਵ ਕਮੇਟੀ ਅਰਕਾਨ ਨੇ ਬਿਆਨ ਵਿੱਚ ਕਿਹਾ ਹੈ ਕਿ ਸੁਪਰੀਮ ਕੋਰਟ ਬਾਰ ਦੇ ਸਦਰ ਤੇ ਸੈਕਟਰੀ ਦੇ ਬਿਆਨ ਤੇ ਐਤਮਾਦ ਵਿੱਚ ਨਹੀਂ ਲਿਆ ਗਿਆ। ਸਦਰੋਂ ਸੈਕਟਰੀ ਬਾਰ ਦੇ ਬਿਆਨ ਵਿੱਚ ਜੱਜਾਂ ਦੇ ਦਰਮਿਆਨ ਫਾਸਲਾ ਨੂੰ ਮਜ਼ੀਦ ਗਹਿਰਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਐਲਾਮੇ 'ਚ ਕਿਹਾ ਗਿਆ ਹੈ ਕਿ ਸਦਰ ਤੇ ਸੈਕਟਰੀ ਬਾਰ ਦਾ ਬਿਆਨ ਪਾਰਲੀਮਾਨ ਦੀ ਬਾਲਾਦਸਤੀ ਤੇ ਹਮਲੇ ਦੀ ਵੀ ਕੋਸ਼ਿਸ਼ ਹੈ। ਐਗਜ਼ੈਕਟਿਵ ਕਮੇਟੀ ਦੇ ਅਰਕਾਨ ਨੇ ਮੁਤਾਲਬਾ ਕੀਤਾ ਹੈ ਕਿ ਚੀਫ ਜਸਟਿਸ ਪਾਕਿਸਤਾਨ तमाम तहफुजात ਦੇ ਖਾਤਮੇ ਲਈ ਫੌਰੀ ਫੁੱਲ ਕੋਰਟ ਇਜਲਾਸ ਬੁਲਾਉਣ। ਚੀਫ ਜਸਟਿਸ ਨੂੰ तमाम ਇਖਤਲਾਫੀ ਫੈਸਲਿਆਂ ਦੀ ਦਰੁਸਤਗੀ ਲਈ ਫੁੱਲ ਕੋਰਟ ਬੈਂਚ ਤਸ਼ਕੀਲ ਦੇਣਾ ਚਾਹੀਦਾ ਹੈ। ਅਰਕਾਨ ਨੇ ਮਜ਼ੀਦ ਕਿਹਾ ਹੈ ਕਿ ਸਦਰ ਸੈਕਟਰੀ ਸੁਪਰੀਮ ਕੋਰਟ ਬਾਰ ਇੱਕ ਸਿਆਸੀ ਜਮਾਤ ਦੇ ਤਰਜਮਾਨ ਦਾ ਕਿਰਦਾਰ ਅਦਾ ਨਾ ਕਰਨ। ਇਹਨਾਂ ਨੂੰ ਬਾਰ ਦੇ ਫਲਾਹ ਆਇਨ ਦੀ ਬਾਲਾਦਸਤੀ ਲਈ ਕੰਮ ਕਰਨਾ ਚਾਹੀਦਾ ਹੈ। सऊदी अरब ਤੇ ਹੌਸੀਆਂ ਦਾ ਜੰਗਬੰਦੀ ਤੇ ਇਤਫਾਕ। ਯਮਨੀ ਸਰਕਾਰੀ ਜ਼ਰਾਏ ਦਾ ਦਾਅਵਾ ਹੈ ਕਿ ਸਊਦੀ ਅਰਬ ਤੇ ਹੌਸੀਆਂ ਦੇ ਦਰਮਿਆਨ 6 ਮਾਹ ਦੀ ਜੰਗਬੰਦੀ ਤੇ ਇਤਫਾਕ ਹੋ ਗਿਆ ਹੈ। ਅਰਬ ਮੀਡੀਆ ਦੇ ਮੁਤਾਬਿਕ ਜੰਗਬੰਦੀ ਦਾ ਮਕਸਦ 2 ਸਾਲ ਦੇ ਅਬੂਰੀ ਸੈਟਅਪ ਤੇ 3 ਮਾਹ ਦੇ ਮੁਜ਼ਾਕਰਾਤ ਦੀ ਰਾਹ ਹਮਵਾਰ ਕਰਨਾ ਹੈ। ਹੌਸੀ ਅਹੁਦੇਦਾਰਾਂ ਨੇ ਤਸਦੀਕ ਕੀਤੀ ਹੈ ਕਿ ਸਊਦੀ ਅਰਬ ਦੀ ਜਾनिब ਤੋਂ ਰਿਹਾ ਕੀਤੇ ਗਏ 13 ਹੌਸੀ ਕੈਦੀ ਸਨਾ ਪਹੁੰਚ ਗਏ ਨੇ। ਇਸ ਤੋਂ ਪਹਿਲੇ ਹੌਸੀਆਂ ਨੇ ਇੱਕ ਸਊਦੀ ਕੈਦੀ ਨੂੰ ਰਿਹਾ ਕੀਤਾ ਸੀ। ਮੁਜ਼ਾਕਰਾਤ ਦੇ ਦੌਰਾਨ ਯਮਨ ਦੀ ਬੰਦਰਗਾਹਾਂ ਤੇ ਏਅਰਪੋਰਟ ਖੋਲ੍ਹਣ, ਸਰਕਾਰੀ ਮੁਲਾਜ਼ਮੀਨ ਦੀ ਤਨਖਾਹਾਂ ਜਾਰੀ ਕਰਨ, ਤਾਮੀਰ ਨੂ ਦੇ ਮਨਸੂਬਾਂ ਤੇ ਸਿਆਸੀ ਮੁੰਤਕਿਲੀ ਜੈਸੇ ਮਸਾਇਲ ਤੇ ਗੁਫ਼ਤਗੂ ਕੀਤੀ ਗਈ। ਵਾਜ਼ਿਹ ਹੈ ਕਿ ਦੋਨੋਂ ਫਰੀਕੈਨ ਦੇ ਦਰਮਿਆਨ ਮੁਜ਼ਾਕਰਾਤ ਤੇ ਮੁਸਬਤ ਪੇਸ਼ਰਫਤ ਤੋਂ ਬਾਅਦ ਫਰਵਰੀ ਵਿੱਚ ਅਰਬ ਇਤਿਹਾਦ ਨੇ ਯਮਨ ਦੇ ਆਇਦ ਦਰਾਮਦੀ ਪਾਬੰਦੀਆਂ ਤੇ ਨਰਮੀ ਕੀਤੀ ਸੀ, ਜਿਸ ਤੋਂ ਬਾਅਦ ਹੌਸੀਆਂ ਦੇ ਜ਼ੇਰੇ ਕੰਟਰੋਲ ਜਨੂਬੀ ਬੰਦਰਗਾਹਾਂ ਤੇ ਸਮਾਨ ਦੀ ਨਕਲੋ ਹਰਕਤ ਸ਼ੁਰੂ ਹੋ ਗਈ ਸੀ। ਯਮਨੀ ਹਕੂਮਤ ਦਾ ਕਹਿਣਾ ਹੈ ਕਿ ਹੁਣ तमाम ਕਮਰਸ਼ੀਅਲ ਬਹਿਰੀ ਜਹਾਜ਼ ਬਰਾਹ ਰਾਸਤ ਅਦਨ ਸਮੇਤ ਯਮਨ ਦੇ ਜਨੂਬੀ ਬੰਦਰਗਾਹਾਂ ਤੇ ਲੰਗਰ ਅੰਦਾਜ਼ ਹੋ ਸਕਣਗੇ। ਕਈ ਚੀਜ਼ਾਂ ਦੇ ਦਰਾਮਦ ਤੇ ਆਇਦ ਪਾਬੰਦੀਆਂ ਹਟਾ ਲਿੱਤੀਆਂ ਗਈਆਂ। ਹੁਣ ਫਰਟੀਲਾਈਜ਼ਰਸ ਤੇ ਬੈਟਰੀਆਂ ਸਮੇਤ 500 ਕਿਸਮ ਦੀ ਅਸ਼ੀਆ ਯਮਨ ਦੀ ਜਨੂਬੀ ਬੰਦਰਗਾਹਾਂ ਤੇ ਲਾਈ ਜਾ ਸਕਣਗੀਆਂ। मुल्क अज महंगाई ते मुश्किलात की वजह इमरान खान ने इस्लामाबाद प्रेस कॉन्फ्रेंस करते हुए बिलाल अजहर कियानी का कहना सी कि PTI वाले मुईशत मुतलिक प्रोपेगेंडा कर रहे हैं तो इमरान खान ते इन्हां दी मुआशी टीम मुआशी तबाही के जिम्मेदार ने। आवाम PTI दौर की गई मुआशी तबाहियां नहीं भुलती, जबकि नून लीग के गुज़िश्ता दौर अमनो अमान बहाल होया। इन्होंने कहा है कि इमरान खान ने मुईशत को कमज़ोर कर दिता तो इन्हां दे दौर महंगाई की शरह बढ़ती सी। घर देने का ऐलान करके लोगों को बेघर किया गया। कहते सी कि IMF नहीं जावांगा, खुदकुशी कर लवांगा तो कर्ज की गल करन वालियां नूं रिकॉर्ड कर्ज लिया। बिलाल कियानी का कहना सी कि मुस्लिम लीग नून दौर लिते गए कर्जे तरक्याती कम होए, PTI दौर कोई तरक्याती कम नहीं होया। मुल्क तबाह करने वाले अज डिठाई नाल गल करते हैं। गुज़िश्ता दौर 2 करोड़ अफराद गुरबत धकेले गए, जबकि PTI दौर करंट अकाउंट खसारा बढ़ा। इन्होंने कहा है कि PTI मुल्क नूं दिवालिया दी नहज ते पहुंचा दिता है। अज महंगाई ते मुश्किलात की वजह इमरान खान है तो PTI दे IMF मुआहदे ਦਾ बोझ आवाम ਤੇ ਪਾ ਦਿੱਤਾ ਗਿਆ। 4 ਸਾਲ ਤਬਾਹੀ ਮਚਾਉਣ ਵਾਲੇ ਅੱਜ ਕਿਸ ਮੂੰਹ ਨਾਲ ਭਾਸ਼ਣ ਦੇ ਰਹੇ ਨੇ, ਮੁਈਸ਼ਤ ਤੇ ਐਸੇ ਲੈਕਚਰ ਦਿੰਦੇ ਨੇ ਜਿਵੇਂ ਇਹਨਾਂ ਦਾ ਕੁਝ ਲੈਣਾ ਦੇਣਾ ਹੀ ਨਹੀਂ ਸੀ। ਇਮਰਾਨ ਖਾਨ ਦੀ ਹਕੂਮਤ ਨੇ ਕਰਜ਼ ਵਿੱਚ 78% ਦਾ ਇਜ਼ਾਫਾ ਕੀਤਾ। ਵਜ਼ੀਰ ਆਜ਼ਮ ਦੇ ਕੋਆਰਡੀਨੇਟਰ ਦਾ ਮਜ਼ੀਦ ਕਹਿਣਾ ਸੀ ਕਿ ਇਮਰਾਨ ਖਾਨ ਨੇ IMF ਤੋਂ ਕੀਤੇ ਵਾਅਦੇ ਤੋੜੇ ਤੇ ਇਮਰਾਨ ਖਾਨ ਦੇ ਦੌਰ ਵਿੱਚ ਚੀਨੀ ਦੇ ਆਟੇ ਦਾ ਬੁਹਰਾਨ ਪੈਦਾ ਹੋਇਆ। ਅਸੀਂ ਮੁਸ਼ਕਿਲ ਹਾਲਾਤ ਵਿੱਚ ਪਾਕਿਸਤਾਨ ਨੂੰ ਸੰਭਾਲਾ ਤੇ ਮੌਜੂਦਾ ਹਕੂਮਤ ਨੇ ਦੋਸਤ ਮੁਮਾਲਿਕ ਤੋਂ ਤਾਲੁਕਾਤ ਬਹਾਲ ਕੀਤੇ। अली अमीन गंडापुर एक रोज़ा जिस्मानी रिमांड से इस्लामाबाद पुलिस के हवाले। PTI रहनुमा अली अमीन गंडापुर नूं ड्यूटी मजिस्ट्रेट की अदालत पेश किया गया। ड्यूटी मजिस्ट्रेट ने हुक्म दिता कि अली अमीन गंडापुर नूं कल इंसदाद दहशतगर्दी अदालत पेश किया जाए। प्रोसीक्यूटर ने दस्सिया है कि अली अमीन गंडापुर नूं इस्लामाबाद पुलिस ने अपनी तहवील लै लिता है। पुलिस के मुताबिक अली अमीन गंडापुर के खिलाफ थाना गोलड़ा ATA के तहत मुकदमा दर्ज है तो कल पुलिस इंसदाद दहशतगर्दी अदालत अली अमीन गंडापुर के जिस्मानी रिमांड की इस्तदा करेगी। जराए के मुताबिक अली अमीन गंडापुर की इस्लामाबाद की करीब असला जमा करने की ऑडियो नूं भी मुकदमा के रिकॉर्ड का हिस्सा बनाया गया। पुलिस अली अमीन गंडापुर के असला बरामद करने की जिस्मानी रिमांड मंगेगी। बुजदिल ਉਹ ਹੁੰਦਾ है जो औरतां बच्चों ਨੂੰ ढाल बना के चारपाई के नीचे छुप जाए। विफाकी वज़ीर इत्तेहाद मरियम औरंगजेब ने इमरान खान के बयान से रद्द अमल देंदे हुए कहा है कि गैर मुल्की लॉबी फोरम्स के
ਗੁਲਾਮ ਹਕੀਕੀ ਆਜ਼ਾਦੀ ਦੀ ਜੰਗ ਲੜ ਰਹੇ ਨੇ। ਬੁਜ਼ਦਿਲ ਉਹ ਹੁੰਦਾ ਹੈ ਜੋ ਔਰਤਾਂ ਦੇ ਬੱਚਿਆਂ ਨੂੰ ਢਾਲ ਬਣਾ ਕੇ ਖੁਦ ਚਾਰਪਾਈ ਦੇ ਥੱਲੇ ਛੁਪ ਜਾਂਦਾ ਹੈ। ਇੱਕ ਬਿਆਨ ਵਿੱਚ ਵਜ਼ੀਰ ਇਤਲਾਤ ਮਰੀਮ ਔਰੰਗਜ਼ੇਬ ਨੇ ਇਮਰਾਨ ਖਾਨ ਦੇ ਤਨਕੀਦ ਦਾ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਹੈ ਕਿ ਇਕਤਦਾਰ ਦੀ ਖਾਤਰ ਆਪਣੀ ਬੇਟੀ ਨੂੰ ਕਬੂਲ ਨਾ ਕਰਨ ਵਾਲਾ ਬੁਜ਼ਦਿਲ ਹੈ। ਮਰੀਮ ਔਰੰਗਜ਼ੇਬ ਨੇ ਕਿਹਾ ਹੈ ਕਿ ਆਜ਼ਾਦੀ ਦੀ ਜੰਗ ਲੜਨ ਵਾਲਾ ਪਹਿਲਾ ਬੁਜ਼ਦਿਲ ਹੈ। ਕਾਲੇ ਡੱਬੇ ਮੂੰਹ ਤੇ ਪਾ ਕੇ ਬਾਹਰ ਨਿਕਲਦਾ ਹੈ। ਬੁਜ਼ਦਿਲ ਉਹ ਹੁੰਦਾ ਹੈ ਜੋ ਔਰਤਾਂ ਦੇ ਬੱਚਿਆਂ ਨੂੰ ਢਾਲ ਬਣਾ ਕੇ ਖੁਦ ਚਾਰਪਾਈ ਦੇ ਥੱਲੇ ਛੁਪ ਜਾਂਦਾ ਹੈ। ਮਰੀਮ ਔਰੰਗਜ਼ੇਬ ਦਾ ਮਜ਼ੀਦ ਕਹਿਣਾ ਸੀ ਕਿ ਇਮਰਾਨ ਖਾਨ ਨੇ ਆਪਣੀ ਕੁਰਸੀ ਦੀ ਖਾਤਰ ਮੁਲਕ ਦੇ ਖਿਲਾਫ ਸਾਜ਼ਿਸ਼ਾਂ ਵੀ ਕੀਤੀਆਂ।